ਜਿਹੜੀ ਇਤਵਾਰ ਗੁਜ਼ਰੀ ਹੈ, ਇਤਵਾਰ ਵਾਲੇ ਦਿਨ ਇੱਕ ਦਰਸੇ ਕੁਰਾਨ ਸੀ, ਇਸਾਲੇ ਸਵਾਬ ਦੀ ਮਹਿਫਲ ਸੀ। ਕਾਰੀ ਹਜ਼ਰਾਤ ਆਏ ਸਨ, ਉਹਨਾਂ ਬੜਾ ਅੱਛਾ ਬਿਆਨ ਕੀਤਾ। ਫਿਕਰੇ ਆਖਰਤ ਔਰ ਅਜ਼ਮਤ ਵਾਲਿदैन ਉਹਨਾਂ ਦਾ ਮੌਜੂ ਸੀ ਔਰ ਐਡਾ ਮੌਸਰ ਬਿਆਨ ਸੀ ਕਿ ਉਸੇ ਮਹਿਫਲ ਦੇ ਵਿੱਚ ਬੈਠਿਆਂ ਹੀ ਮੇਰੀ ਤਬੀਅਤ ਜਿਹੜੀ ਹੈ ਉਹ ਖਰਾਬ ਹੋ ਗਈ। ਯਾਨੀ ਕਿ ਇਸ ਤਰ੍ਹਾਂ ਸਮਝੋ ਕਿ ਜਿਵੇਂ ਉਹ ਜਿਹੜੀਆਂ ਕੁਰਾਨ ਦੀਆਂ ਆਇਤਾਂ ਪੜ੍ਹਦੇ ਸਨ ਪਏ ਜਾਂ ਜਿਹੜੀਆਂ ਹਦੀਸਾਂ ਪੜ੍ਹਦੇ ਸਨ ਪਏ, ਉਹ ਇੰਝ ਜਿਵੇਂ ਦਿਲ ਦੇ ਉੱਤੇ ਨਾਲੋਂ ਨਾਲ ਹੀ ਅਸਰ ਕਰਦੀਆਂ ਜਾਂਦੀਆਂ ਪਈਆਂ। ਉੱਥੇ ਬੈਠਿਆਂ ਹੀ ਅੱਖਾਂ ਦੇ ਵਿੱਚੋਂ ਆਂਸੂ ਜਾਰੀ ਹੋ ਗਏ ਔਰ ਉੱਥੇ ਬੈਠਿਆਂ ਇੰਨਾ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਮੇਰਾ ਬਦਨ ਟੁੱਟਣ ਲੱਗ ਪਿਆ। ਉਸ ਤੋਂ ਬਾਅਦ ਇੱਕ ਫਾਤਿਹਾ ਸੀ, ਉੱਥੇ ਟੁਰ ਗਿਆ ਅਤੇ ਉਹ ਫਾਤਿਹਾ 'ਤੇ ਵੀ ਜ਼ਿਆਦਾ ਦੇਰ ਬੈਠਾ ਨਹੀਂ ਗਿਆ ਸਾਹਿਬ। ਤੇ ਮੈਂ ਫਟਾਫਟ ਘਰ ਆ ਗਿਆ ਕਿ ਮੈਡੀਸਨ ਲਈ, ਦਵਾਈ ਸ਼ਵਾਈ ਲਈ ਆ, ਜਿਵੇਂ ਨਾਰਮਲੀ ਆਰਜ਼ੀ ਇਲਾਜ ਮੁਆਵਜ਼ਾ ਕਰੀਦਾ। ਉਹ ਕੋਈ ਨਹੀਂ ਫਰਕ ਪਿਆ। ਹੋਇਆ ਇਸੇ ਤਰ੍ਹਾਂ ਫਿਰ ਪਰਸੋਂ ਇੰਝ ਨਾ ਜਿਵੇਂ ਬੇਹੋਸ਼ ਨਹੀਂ ਹੋ ਜਾਂਦਾ, ਬੇਹੋਸ਼ੀ ਦੀ ਹਾਲਤ ਹੋ ਗਈ, ਸਿਰ ਨੂੰ ਚੱਕਰ ਆਉਣ ਔਰ ਬੁਖਾਰ ਦੀ ਇੰਤਹਾ ਹੋ ਗਈ ਔਰ ਬਾਰ ਖਿਆਲ ਉਸੇ ਪਾਸੇ। ਅਤੇ ਉਹ ਫਿਰ ਹਸਪੀਟਲ ਲੈ ਗਏ। ਉੱਥੇ ਚਲੋ ਉਹਨਾਂ ECG ਕੀਤੀ ਵਗੈਰਾ ਉਹ ਸਾਰੇ ਜਿਸਮ ਦੇ ਬਦਨ ਦੇ ਉਹਨਾਂ ਟੈਸਟ ਵਗੈਰਾ ਕੀਤੇ। ਮੈਨੂੰ ਤਾਂ ਹੋਸ਼ ਕੋਈ ਨਹੀਂ ਸੀ। ਉਹ ਫਿਰ ਜਿਹੜਾ ਮੇਰੇ ਉਹ ਯਾਨੀ ਕਿ ਫੇਸਬੁੱਕ ਦਾ, YouTube ਦਾ, ਇੰਸਟਾਗ੍ਰਾਮ ਦਾ, ਟਿਕਟਾਕ ਦਾ, ਸਨੈਕ ਵੀਡੀਓ ਦਾ, ਸਾਰੇ ਮੇਰੇ ਅਕਾਊਂਟਾਂ ਦਾ ਜਿਹੜਾ ਮੈਨੇਜਰ ਹੈ ਉਹ ਕਿਤੇ ਅਪਡੇਟ ਕਰਦਾ ਰਿਹਾ ਅਤੇ ਉਹ ਮੈਨੂੰ ਬਾਅਦ 'ਚੋਂ ਨਹੀਂ ਪਤਾ ਚੱਲਿਆ। ਅੱਜ ਅਲਹਮਦੁਲਿਲਾ ਮੈਂ ਠੀਕ ਹਾਂ, ਅੱਲਾ ਦਾ ਸ਼ੁਕਰ ਹੈ, ਮੈਂ ਕਾਫੀ ਬਿਹਤਰ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਦਾ ਬਹੁਤ 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 ਸ਼ੁਕਰੀਆ। ਅੱਲਾ ਪਾਕ ਤੁਹਾਨੂੰ ਜਜ਼ਾਏ ਖੈਰ ਦੇ ਔਰ ਅੱਲਾ ਤੁਹਾਨੂੰ ਸਾਰਿਆਂ ਨੂੰ ਫਿਕਰੇ ਆਖਰਤ ਦੀ ਔਰ ਇਹ ਅੱਗੇ ਦੀ ਤਿਆਰੀ ਕਰਨ ਦੀ ਤੌਫੀਕ ਦੇਵੇ ਔਰ ਵਾਲਿदैन ਦਾ ਅਦਬ ਇਹਤਰਾਮ ਕਰਨ ਦੀ ਵੀ ਤੌਫੀਕ ਦੇ। ਅਸਲ ਦੇ ਵਿੱਚ ਸਿਰਫ ਗੱਲਾਂ ਦੇ ਨਾਲ ਹੀ ਨਹੀਂ, ਅਸਲ ਜਿਹੜੀ ਫਿਕਰੇ ਆਖਰਤ ਉਹ ਇਹ ਵੇ ਕਿ ਅਮਲੀ ਤੌਰ ਦੇ ਉੱਤੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਚੇਂਜਿੰਗ ਆਵੇ, ਜਾਂ ਜਿਹੜੀ ਗੁਫ਼ਤਗੂ ਬੰਦਾ ਸੁਣਦਾ ਹੈ ਜਾਂ ਜਿਹੜੀ ਕੁਰਾਨ ਦੀ ਆਇਤ ਸੁਣਦਾ ਹੈ ਜਾਂ ਹਦੀਸ ਸੁਣਦਾ ਹੈ, ਉਹ ਰੂਹ ਦੇ ਉੱਤੇ, ਬਦਨ ਦੇ ਉੱਤੇ, ਜਿਸਮ ਦੇ ਉੱਤੇ ਅਸਰ ਵੀ ਕਰੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਲਾ ਪਾਕ ਦੀ ਜ਼ਾਤ ਸਾਨੂੰ ਸਾਰਿਆਂ ਨੂੰ ਗੱਲਾਂ ਦੇ ਨਾਲ ਨਾਲ ਅਮਲ ਦੀ ਵੀ ਤੌਫੀਕ ਦੇ। ਔਰ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦੇ ਪਿਆਰ ਦਾ ਬਹੁਤ ਸ਼ੁਕਰੀਆ। ਤੁਹਾਂ ਬੜੀਆਂ ਦੁਆਵਾਂ ਕੀਤੀਆਂ। ਅਜੇ ਵੀ ਤਬੀਅਤ ਮੇਰੀ ਬਿਲਕੁਲ ਦਰੁਸਤ ਨਹੀਂ, ਲੇਕਿਨ ਪਹਿਲਾਂ ਦੀ ਨਿਸਬਤ, ਪਰਸੋਂ ਦੀ ਨਿਸਬਤ, ਕੱਲ੍ਹ ਦੀ ਨਿਸਬਤ ਮੈਂ ਅੱਜ ਕਾਫੀ ਬਿਹਤਰ ਹਾਂ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੇ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਅੱਲਾ ਸੁਣਨ ਦੇ ਵਾਲੇ